ਬਹੁਤ ਵਾਰ ਜਿਹੜੇ ਸਾਡੇ ਸਰੋਤੇ ਆ ਉਹ ਪੁੱਛਦੇ ਰਹਿੰਦੇ ਵੀ ਰੀਅਲ estate ਮਾਰਕੀਟ ਕਿੱਦਾਂ ਕਰੀਏ, ਕੀ ਕਰੀਏ, ਮੌਰਗੇਜ ਬਾਰੇ ਹੂੰ, ਕੀ ਕਰੀਏ? ਹੂੰ, ਸੋ ਆਪਾਂ ਹਮੇਸ਼ਾ ਤੁਹਾਨੂੰ ਅਪਡੇਟ ਕਰਦੇ ਰਹਿੰਦੇ ਆ। ਜਿਸ ਹਿਸਾਬ ਦੇ ਨਾਲ ਸਾਡੇ ਫੈਡਰਲ ਰਿਜ਼ਰਵ ਬੋਰਡ ਜਰੋਮੀ ਪਾਵਲ ਸੋਚ ਰਹੇ ਸੀ ਵੀ ਆਪਾਂ ਜਿੰਨਾ ਕੁ ਇੰਟਰਸਟ ਰੇਟ ਵਧਾਉਣਾ ਆ ਵਧਾਤਾ, ਉਹਦੇ ਨਾਲ ਇਨਫਲੇਸ਼ਨ ਨੂੰ ਅਸਰ ਪਊਗਾ, ਪਰ ਕੋਈ ਖਾਸ ਅਸਰ ਨਹੀਂ ਪਿਆ। ਇਹ ਹੁਣ ਅੱਜ ਅਗਲੇ ਜਿਸ ਅਗਲੇ ਬਿਆਨ ਹਰਜੋਤ ਸਿੰਘ ਜੀ ਸਾਰੇ ਹੀ ਜਾਣੇ ਬਹੁਤ ਧਿਆਨ ਨਾਲ ਸੁਣਨ, ਅੱਜ ਹੀ ਉਹਨਾਂ ਨੇ ਇਹ ਗੱਲਾਂ ਜਿਹੜੀਆਂ ਜੀ ਉਹ ਆਖੀਆਂ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9:33 ਤੇ ਜਰੋਮੀ ਪਾਵਲ ਯੂਐਸ ਫੈਡਰਲ ਰਿਜ਼ਰਵ ਬੋਰਡ ਦੇ ਜੋ ਚੇਅਰਮੈਨ ਆ, ਉਹ ਉਹਨਾਂ ਦੀ ਹੀਅਰਿੰਗ ਜਿਹੜੀ ਚੱਲ ਰਹੀ ਹੈਗੀ ਆ, ਤੇ ਉਹਦੇ ਵਿੱਚ ਉਹਨਾਂ ਨੇ ਇਹ ਕਹਿਤਾ ਹੈ ਵੀ ਸਾਨੂੰ ਕਾਫੀ ਵੱਡੀ ਅਮਾਉਂਟ ਦੇ ਵਿੱਚ ਇੰਟਰਸਟ ਰੇਟ ਵਧਾਉਣਾ ਪਊਗਾ। ਸੋ ਕਹਿੰਦੇ ਵੀ ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਬਿਗੇਸਟ ਇੰਟਰਸਟ ਰੇਟ ਇਨਕਰੀਜ਼ ਹੋਊਗਾ, ਤਾਂ ਹੀ ਜਿਹੜੀ ਆ ਯੂਐਸ ਦੀ ਇਕਨੋਮੀ ਆ ਉਹ ਕੂਲ ਡਾਊਨ ਹੋਊਗੀ। ਸੋ ਉਸ ਨੂੰ ਦੇਖਦੇ ਹੋਏ S&P ਇੰਡੈਕਸ ਤੇ ਸਟਾਕ ਮਾਰਕੀਟ ਬੜੇ ਮੂਧੇ ਪਾ ਡਿੱਗੀ ਹੋਈ ਆ। ਬਿਲਕੁਲ ਜਿਸ ਟਾਈਮ ਗੱਲਬਾਤ ਕਰ ਰਹੇ ਆ 300 ਤੋਂ ਲੈ ਕੇ 400 ਪੁਆਇੰਟ ਤੱਕ ਜਿਹੜਾ ਡਾਓ ਜੋਨ ਇੰਡਸਟਰੀਅਲ ਆ ਉਹ ਡਾਊਨ ਜਾ ਚੁੱਕਾ ਹੈਗਾ। ਸੀ ਬੇਸਿਕਲੀ ਜਰੋਮ ਪਾਵਲ ਨੇ ਕਰਤਾ ਵੀ ਸਾਡਾ ਮੁੱਖ ਦੁਸ਼ਮਣ ਮਹਿੰਗਾਈ ਆ, ਉਸੇ ਨੂੰ ਹੀ ਕਾਬੂ ਪਾਉਣਾ ਆ। ਤੇ ਜਿੰਨਾ ਕਹਿੰਦੇ ਵੀ ਅਸੀਂ ਕਿਆਸ ਲਾਈਆਂ ਸੀਗੀਆਂ ਇੰਟਰਸਟ ਰੇਟ ਵਧਾਉਣ ਦੀਆਂ, ਉਹ ਤੋਂ ਪਾਰ ਹੀ ਜਾਊਗਾ ਹੁਣ, ਵੀ ਲਾਈਕਲੀ ਟੂ ਬੀ ਹਾਇਰ ਦੈਨ ਪ੍ਰੀਵੀਅਸਲੀ ਐਂਟੀਸਪੇਟਡ, ਇੱਦਾਂ ਜਿਹੜਾ ਆ ਉਹਨਾਂ ਨੇ ਆਖਿਆ ਹੈਗਾ ਆ। ਸੋ ਕਹਿੰਦੇ ਵੀ ਜੇ ਡਾਟਾ ਅਸੀਂ ਦੇਖ ਰਹੇ ਹਾਂ ਤੇ ਇੰਡੀਕੇਟ ਉਦੋਂ ਆਪਾਂ ਕਰ ਰਹੇ ਸੀਗੇ ਵੀ ਟਾਈਟਨਿੰਗ ਚਾਹੀਦੀ ਆ, ਸੋ ਅਸੀਂ ਕੀਤੀਆਂ। ਤੇ ਇਹਦੇ ਲਈ ਕਹਿੰਦੇ ਵੀ ਅਸੀਂ ਰੇਟ ਹਾਈਕਸ ਨੂੰ ਇਨਕਰੀਜ਼ ਕਰਨ ਦੀ ਤੇਜ਼ੀ ਦੇ ਨਾਲ ਜਿਹੜੀ ਸੁਣੀ ਆ ਰੇਟ ਹਾਈਕਸ ਦੀ। ਹੁਣ ਇਹ ਨਾ ਹੋਵੇ ਵੀ ਅੱਗੇ ਪੌਣਾ % ਵਧਾਉਂਦੇ ਸੀ, ਹੁਣ ਸਿੱਧਾ 1 ਜਾਂ 1.25% ਜਿਹੜਾ ਇੰਟਰਸਟ ਰੇਟ ਆ ਉਹ ਵਧਾ ਦਿੱਤਾ ਜਾਵੇ, ਵੀ ਰਿਕਾਰਡ ਤੋੜੀ ਜਿਹੜਾ ਉਹ ਹੋਵੇਗਾ। ਪਰ ਇਹਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਪੂਰੇ ਦਾ ਪੂਰਾ ਕਹਿ ਲਓ ਵੀ ਲੋਕਾਂ ਦੀਆਂ ਕਈ ਦੀਆਂ ਜਿਨ੍ਹਾਂ ਨੇ ਕਿਆਸ ਰਹੀਆਂ ਜਾਂ ਸੋਚਿਆ ਸੀਗਾ, ਉਹਨਾਂ ਸਾਰੀਆਂ ਚੀਜ਼ਾਂ ਤੇ ਐਟਮੋਸਫੇਰਿਕ ਰਿਵਰ ਵਾਂਗੂ ਪਾਣੀ ਫਿਰ ਜਾਣਾ ਆ। ਸੋ ਦੇਖੋ ਕੀ ਜਿਹੜਾ ਅੱਗੇ ਬਣਦਾ ਆ। ਡੀ ਇਨਫਲੇਸ਼ਨ ਦੀ ਚਰਚਾ ਇਹਨਾਂ ਨੇ ਮਹੀਨਾ ਕੁ ਪਹਿਲਾਂ ਹੀ ਕੀਤੀ ਸੀ ਵੀ ਆਪਾਂ ਉਸ ਨਤੀਜੇ ਵੱਲ ਨੂੰ ਆਪਾਂ ਵੱਧ ਰਹੇ ਹਾਂ, ਪਰ ਦੇਖੋ ਮਹੀਨੇ ਦੇ ਵਿੱਚ ਕਿੰਨਾ ਕੁਛ ਆਲਰੇਡੀ ਬਦਲ ਚੁੱਕਾ ਹੈਗਾ ਆ, ਵੀ ਇਕਨੋਮੀ ਦੀ ਸਥਿਤੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ। ਉਹਨਾਂ ਨੇ ਆਈ ਥਿੰਕ ਦੇ ਹੈਵ ਅਸੈਪਟਡ ਵੀ ਜੇ ਰਿਸੈਸ਼ਨ ਆਉਂਦਾ ਹੈ ਤਾਂ ਆਵੇ, ਵੀ ਆਪਾਂ ਇਨਫਲੇਸ਼ਨ ਦੇ ਉੱਤੇ ਜਿਹੜਾ ਆ ਉਹ ਮੁੱਖ ਤੌਰ ਦੇ ਉੱਤੇ ਕਾਬੂ ਪਾਉਣਾ ਆ। ਹਾਂ, ਖੁੱਲ੍ਹ ਕੇ ਤਾਂ ਉਹ ਕਦੀ ਨਹੀਂ ਕਹਿਣਗੇ ਵੀ ਰਿਸੈਸ਼ਨ ਜਿਹੜਾ ਉਹ ਆ ਜਾਵੇ ਭਾਵੇਂ, ਪਰ ਲੱਗ ਇਹੀ ਰਿਹਾ ਆ ਵੀ ਦੇ ਹੈਵ ਅਸੈਪਟਡ ਦਾ ਫੇਟ, ਵੀ ਉਹਨਾਂ ਨੇ ਇਹ ਮੰਨ ਲਿਆ ਆ ਵੀ ਹੁਣ ਚਲੋ ਕੋਈ ਗੱਲ ਨਹੀਂ, ਆਪਾਂ ਐਟਲੀਸਟ ਇਨਫਲੇਸ਼ਨ ਦੇ ਉੱਤੇ, ਮਹਿੰਗਾਈ ਦੇ ਉੱਤੇ ਜਿਹੜਾ ਉਹ ਕਾਬੂ ਪਾ ਲਈਏ। ਜੀ, ਕਿਉਂਕਿ ਵਾਲ ਸਟਰੀਟ ਜਰਨਲ ਇਹ ਸੋਚ ਰਹੀ ਸੀ ਕਿ ਜਦੋਂ ਹੁਣ ਨੈਕਸਟ ਮੀਟਿੰਗ ਫੈਡਰਲ ਰਿਜ਼ਰਵ ਬੋਰਡ ਦੀ ਹੋਣੀ ਆ ਮਈ 21 ਤੋਂ ਲੈ ਕੇ ਮਈ 22 ਤੱਕ, ਤੇ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧੂਗਾ। ਪਰ ਜਿਸ ਹਿਸਾਬ ਨਾਲ ਉਹਨਾਂ ਦੀ ਹੁਣ ਕੁਝ ਮਿੰਟ ਪਹਿਲਾਂ ਹੀ ਸਟੇਟਮੈਂਟ ਆਈ ਆ, ਤੇ ਇਹ ਕਾਫੀ ਵੱਡਾ ਅਮਾਉਂਟ ਹੋ ਸਕਦਾ ਹੈਗਾ। ਆਲਰੇਡੀ ਸਰੋਤਿਆਂ ਨੂੰ ਦੱਸੀ ਜਾਈਏ 30 ਸਾਲਾਂ ਦਾ ਜੋ ਮੌਰਗੇਜ ਆ ਉਹ ਹੁਣ 7 ਕਈ ਜਗ੍ਹਾ 8% ਤੱਕ ਵੀ ਪਹੁੰਚ ਚੁੱਕਾ ਆ। ਜੇ ਹੁਣ 21 ਤੋਂ ਲੈ ਕੇ 23 ਮਾਰਚ ਨੂੰ ਜੋ ਉਹਨਾਂ ਦੀ ਮੀਟਿੰਗ ਹੋਣੀ ਆ ਉਹਦੇ ਵਿੱਚ 21 ਤੋਂ ਲੈ ਕੇ 22 ਤੱਕ ਉਹਦੇ ਵਿੱਚ ਇੰਟਰਸਟ ਰੇਟ ਹੋਰ ਵੱਧਦਾ ਹੈ, ਮੰਨ ਲਓ 0.5% ਵੀ, ਤੇ ਇਹ ਮੈਨੂੰ ਲੱਗਦਾ ਵੀ 8.5-9% ਤੱਕ ਜਿਹੜਾ ਇੰਟਰਸਟ ਰੇਟ ਜਾ ਸਕਦਾ ਹੈਗਾ। ਸੋ ਹਮੇਸ਼ਾ ਹੀ ਜਿਸ ਤਰ੍ਹਾਂ ਆਪਾਂ ਪਿਛਲੇ ਕਈ ਦਿਨਾਂ ਤੋਂ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਦੇ ਆ ਰਹੇ ਆ ਵੀ ਕੈਸ਼ ਇਜ਼ ਕਿੰਗ, ਜਿਹਦੇ ਕੋਲ ਪੈਸੇ ਆ ਸੇਵ ਕਰਕੇ ਰੱਖੋ। ਸੋ ਫਿਊਚਰ ਦੇ ਵਿੱਚ ਜਿੰਨਾ ਜ਼ਿਆਦਾ ਇੰਟਰਸਟ ਰੇਟ ਉੱਪਰ ਜਾਊਗਾ ਉਨੀ ਜ਼ਿਆਦਾ ਜਿਹੜੀ ਆ ਰੀਅਲ estate ਦੀ ਵੈਲਿਊ ਆ ਉਹ ਘਟਦੀ ਜਾਊਗੀ, ਕਿਉਂਕਿ ਲੋਕ ਕੁਆਲੀਫਾਈ ਨਹੀਂ ਕਰੂਗੇ। ਬਹੁਤ ਸਾਰੇ ਤੁਸੀਂ ਜਿਹੜੇ ਏਰੀਏ 'ਚ ਰਹਿੰਦੇ ਆ, ਈਵਨ ਮੈਂ ਬੇ ਏਰੀਏ 'ਚ ਰਹਿੰਦਾ, ਬੇ ਏਰੀਏ ਦੇ ਵਿੱਚ ਇਹ ਸਿਚੁਏਸ਼ਨ ਸੀ ਜਦੋਂ ਘਰਾਂ ਦੇ 2 ਸਾਲ ਪਹਿਲਾਂ ਆਸਕਿੰਗ ਪ੍ਰਾਈਸ ਤੋਂ ਉੱਪਰ ਵੀ $8-8 ਲੱਖ ਤੱਕ ਜਿਹੜੇ ਆ ਪ੍ਰਾਈਸ ਜਿਹੜੀ ਆ ਘਰ ਵਿਕਦੇ ਰਹੇ। ਪਰ ਹੁਣ 2-2 ਮਹੀਨੇ ਹੋ ਗਏ ਜਿਹੜੇ ਫੱਟੇ ਆ ਉਹਨਾਂ ਦੇ ਆ ਮੀਂਹ ਆਏ ਆ, ਸਾਰੇ ਲੋਕਾਂ ਦੇ ਡਿੱਗ ਪਏ ਆ, ਪਰ ਘਰ ਹਜੇ ਸੇਲ ਤੇ ਨਹੀਂ ਜਿਹੜੇ ਵਿਕੇ ਨਹੀਂ ਹੈਗੇ। ਜੀ ਜੀ ਬਿਲਕੁਲ। ਤੇ ਆਪਾਂ ਹੁਣ ਜੇ ਇੱਕ ਬ੍ਰੇਕ ਵੀ ਜਿਹੜੀ ਉਹ ਲੈਣੀ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਹੋਰ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਕਰਾਂਗੇ। ਇੱਕ ਸਾਡੇ ਟਰੱਕਰ ਜਿਹੜੇ ਕਾਲਰ ਆ ਉਹਨਾਂ ਨੇ ਜਾਣਕਾਰੀ ਆਪਾਂ ਨੂੰ ਜਿਹੜੀ ਉਹ ਦਿੱਤੀ ਸੀ ਵੀ 99 ਨਾਰਥ ਪਾਊਂਡ ਲਿਵਿੰਗਸਟਨ ਦੇ ਲਾਗੇ ਇੱਕ ਕਾਫੀ ਵੱਡੇ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਰੁਕਿਆ ਪਿਆ ਆ। ਕੁਇਕ ਮੈਪ ਜਿਹੜਾ ਕੈਲਟ੍ਰਾਂਸ ਦਾ ਹੈ ਉਹ ਮਰਸੈਡ ਦੇ ਵਿੱਚ ਤਾਂ ਦਿਖਾ ਰਿਹਾ ਆ, ਪਰ ਉਹਨਾਂ ਨੇ ਲਿਵਿੰਗਸਟਨ ਦੇ ਵਿੱਚ ਨਹੀਂ ਦਿਖਾਇਆ। ਸੋ ਹੋਪਫੁਲੀ ਉਹ ਹੁਣੇ ਹੋਇਆ ਹੋਊਗਾ, ਜੇ ਅਪਡੇਟ ਉਹਨਾਂ ਨੇ ਆਨਲਾਈਨ ਨਹੀਂ ਕੀਤਾ ਮੇ ਵੀ।
ਸੋ ਸਾਨੂੰ ਕਾਲ ਆਈ ਹੈ ਵੀ ਜਿਹੜਾ ਹਾਈਵੇ 99 ਆ ਲਿਵਿੰਗਸਟਨ ਦੇ ਨਜ਼ਦੀਕ ਨਾਰਥ ਬਾਉਂਡ ਆ, ਉਹ ਇੱਕ ਹਾਦਸੇ ਤੋਂ ਬਾਅਦ ਦੇ ਵਿੱਚ ਉੱਥੇ ਐਕਸੀਡੈਂਟ ਤੋਂ ਬਾਅਦ 'ਚ ਉੱਥੇ ਰੁਕਿਆ ਪਿਆ ਹੈਗਾ ਆ। ਸੋ ਐਂਟਰ ਕਰ ਲਿਓ ਜੀ, ਟਾਈਮ ਆਪਣਾ ਦੇਖ ਲਿਓ ਕਿ ਜਿਹੜਾ ਤੁਹਾਨੂੰ ਐਕਸਟਰਾ ਇਸ ਦੇ ਵਿੱਚ